ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ TV84 ਦੀ ਲਾਈਵ ਸਟ੍ਰੀਮ ਨੂੰ 24 ਆਵਰਸ ਦੇਖ ਸਕਦੇ ਹੋ। ਅਸੀਂ ਆਪਣੇ ਸਾਰੇ ਦਰਸ਼ਕਾਂ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਨੂੰ ਮੈਸੇਜ ਲਿਖੇ ਨੇ ਔਰ ਲਿਖਦੇ ਨੇ ਔਰ ਲਿਖਦੇ ਵੀ ਰਹਿਣ। ਔਰ ਅਸੀਂ ਥੋੜੇ ਹੀ ਪਲਾਂ ਵਿੱਚ ਤੁਹਾਡੇ ਮੈਸੇਜ ਸਾਂਝੇ ਕਰਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਜੋ ਅੱਜ ਦਾ ਥਰਡ ਵਾਲਾ ਇਸ਼ੂ ਹੈ ਅਸੀਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਜਦੋਂ ਅਸੀਂ 21 ਮਈ ਦੇ ਹਵਾਲੇ ਨਾਲ ਗੱਲਬਾਤ ਕੀਤੀ ਜੀ ਤਾਂ ਜ਼ਾਹਰ ਹੈ ਕਿ ਉਹਨੂੰ ਇਹਨਾਂ ਨੇ ਐਂਟੀ ਟੈਰਰਿਜ਼ਮ ਡੇ ਐਲਾਨਿਆ ਹੋਇਆ, ਬਿਲਕੁਲ, ਕਿਉਂਕਿ 21 ਮਈ 1991 ਨੂੰ ਰਾਜੀਵ ਗਾਂਧੀ ਨੂੰ ਇੱਕ ਸੁਸਾਈਡ ਬੰਬਰ ਨੇ ਤਾਮਿਲ ਕੁੜੀ ਨੇ ਉਡਾ ਦਿੱਤਾ ਸੀ। ਬਿਲਕੁਲ, ਔਰ ਉਹਦੇ 'ਚ ਅਸੀਂ ਖਾਸ ਤੌਰ ਤੇ ਇਹ ਸਾਰੇ ਕੰਟੈਕਸਟ ਗਾਂਧੀ ਦੀ ਅਸੈਸੀਨੇਸ਼ਨ ਤੋਂ ਲੈ ਕੇ ਇੰਦਰਾ ਗਾਂਧੀ ਰਾਜੀਵ ਗਾਂਧੀ ਤੱਕ ਦਾ ਜ਼ਿਕਰ ਕੀਤਾ ਜੀ। ਪਰ ਉਦੋਂ ਮੈਨੂੰ ਇਹ ਪਤਾ ਨਹੀਂ ਸੀ ਕਿ 21 ਮਈ ਦੇ ਨਾਲ ਇੱਕ ਪਾਸੇ ਤਾਂ ਇਹ ਸਟੇਟ ਟੈਰਰਿਜ਼ਮ ਕਰਨ ਵਾਲੇ ਕਿਵੇਂ ਦੂਸਰਿਆਂ ਨੂੰ ਇੰਡੀਵਿਜੂਅਲ ਟੈਰਰਿਜ਼ਮ ਦੇ ਥੱਲੇ ਜਿਹੜਾ ਉਹ ਸਿੱਖ ਟੈਰਰਿਜ਼ਮ ਜਾਂ ਇਸਲਾਮਿਕ ਟੈਰਰਿਜ਼ਮ ਕਰਕੇ ਬਦਨਾਮ ਕਰਦੇ ਨੇ। ਹਾਲਾਂਕਿ ਕਸ਼ਮੀਰ ਵਾਦੀ 'ਚ 21 ਮਈ ਨੂੰ ਕੀ ਹੋਇਆ ਸੀ, ਔਰ ਅੱਜ ਜਦੋਂ ਇਹਨਾਂ ਦੀ ਨਿਊਜ਼ ਏਜੰਸੀ ਦੀ ਖਬਰ ਆਈ ਕਿ 21 ਮਈ ਨੂੰ ਜਿਹੜਾ ਹੁਰੀਅਤ ਕਾਨਫਰੰਸ ਦੇ ਮੀਰਵਾਈਜ਼ ਉਮਰ ਫਾਰੂਕ ਔਰ ਸਾਰੀਆਂ ਆਰਗੇਨਾਈਜੇਸ਼ਨਸ ਨੇ ਜਿਹੜਾ ਉਹ ਇਹ ਸੱਦਾ ਦਿੱਤਾ ਹੋਇਆ ਸੀ ਕਿ ਉਹਨਾਂ ਨੇ ਉੱਥੋਂ ਈਦਗਾਹ ਸ਼ਹੀਦ ਜਿੱਥੇ ਉਹਨਾਂ ਦੇ ਸ਼ਹੀਦਾਂ ਦਾ ਕਬਰਸਤਾਨ ਹੈ ਉੱਥੇ ਇੱਕ ਵੱਡਾ ਇਕੱਠ ਕਰਨਾ ਹੈ। ਤੇ ਖਬਰ ਹੈ ਕਿ ਕਸ਼ਮੀਰ ਸ਼ਟਸ ਔਨ ਹੁਰੀਅਤ ਕਾਲ, ਮਾਰਚ ਟੂ ਈਦਗਾਹ ਫੋਇਲਡ, restrictions imposed in Srinagar, Mirwais put under arrest, house arrest। ਸੋ ਜ਼ਾਹਰ ਹੈ ਕਿ ਵੀ ਇਹ ਖਬਰ ਇਸ ਹਵਾਲੇ ਨਾਲ ਹੀ ਹੈ ਕਿ ਜਿਹੜਾ ਲੋਕਾਂ ਨੇ ਤਾਂ ਬੰਦ ਰੱਖਿਆ ਪਰ ਉਹਨਾਂ ਨੇ ਸਿਕਿਉਰਿਟੀ ਦਸਤਿਆਂ ਨੇ ਜਿਹੜਾ ਉਹ ਮਾਰਚ ਨਹੀਂ ਹੋਣ ਦਿੱਤਾ ਔਰ ਉਸ ਦੇ ਉੱਤੇ ਜਿਹੜਾ ਈਦਗਾਹ ਕਬਰਸਤਾਨ ਹੈ, ਗ੍ਰੇਵਯਾਰਡ ਹੈ, ਜਿਹਨੂੰ ਮਾਰਟੀਅਰਸ ਗ੍ਰੇਵਯਾਰਡ ਕਹਿੰਦੇ ਨੇ ਸ਼ਹੀਦਾਂ ਦਾ, ਔਰ ਇਸ ਲਈ ਸ਼ਹੀਦਾਂ ਦਾ ਕਬਰਸਤਾਨ ਹੈ। ਉਸ ਤੋਂ ਬਾਅਦ ਤਾਂ ਹੋਰ ਵੀ ਹੋਏਗਾ। ਔਰ 21 ਮਈ ਨਾਲ ਸੰਬੰਧ ਇਹ ਜੁੜਦਾ ਹੈ ਕਿ 21 ਮਈ 1990 ਨੂੰ ਇਹ ਜਿਹੜੇ ਹੁਣ ਇਮਾਮ ਨੇ ਉੱਥੋਂ ਦੀ ਮੇਨ ਮਸਜਿਦ ਦੇ ਔਰ ਜਿਹਨਾਂ ਨਾਲ ਮਿਲਣ ਦਾ ਮੀਰਵਾਈਜ਼ ਉਮਰ ਫਾਰੂਕ ਬੜਾ ਸੌਫਟ ਸਪੋਕਨ, ਪੋਲਾਈਟ, ਮੋਡਰੇਟ ਜਿਹੜੇ ਲਫ਼ਜ਼ ਇਸਤੇਮਾਲ ਕਰਦੇ ਨੇ, ਮੈਨੂੰ ਤਾਂ ਨਹੀਂ ਇਹ ਲਫ਼ਜ਼ ਚੰਗਾ ਲੱਗਦਾ, ਪਰ ਇਹ ਹੈ ਵੀ ਜਿਹੜਾ ਰੀਜ਼ਨਿੰਗ ਦੇ ਨਾਲ ਗੱਲ ਕਰੇ, ਕੂਲ ਆਪਣਾ ਲੂਜ਼ ਨਾ ਕਰੇ। ਔਰ ਉਹਨਾਂ ਦੇ ਫਾਦਰ ਜਿਹੜੇ ਕਿ ਉਸ ਜਿਹੜਾ ਮੌਲਵੀ ਫਾਰੂਕ ਕਰਕੇ ਜਿਨ੍ਹਾਂ ਨੂੰ ਜਾਣਿਆ ਜਾਂਦਾ ਸੀ, ਬੜੀ ਰਿਸਪੈਕਟੇਬਲ ਸ਼ਖਸੀਅਤ, ਉਹਨਾਂ ਦਾ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਜਿਹੜਾ ਮਰਡਰ ਕੀਤਾ ਗਿਆ ਔਰ ਉਹ ਤਰੀਕ ਸੀ 21 ਮਈ 1990। ਔਰ ਜਦੋਂ ਉਹਨਾਂ ਨੂੰ ਦਫਨਾਉਣ ਦੇ ਲਈ ਵੱਡਾ ਇੱਕ ਹਜੂਮ ਜਿਹੜਾ ਉਹ ਜਾ ਰਿਹਾ ਸੀ, ਉਸ ਦੇ ਉੱਤੇ ਵੀ ਜਿਹੜੀ CRPF ਨੇ ਔਰ ਸੈਂਟਰਲ ਦਸਤਿਆਂ ਨੇ ਫਾਇਰਿੰਗ ਕੀਤੀ, ਜਿਹਦੇ 'ਚ 60 ਸਿਵਿਲੀਅਨ ਮਾਰੇ ਗਏ। 60 ਕਸ਼ਮੀਰੀ ਮੁਸਲਮਾਨ ਜ਼ਾਹਰ ਹੈ, ਜਦੋਂ ਮੈਂ ਸਿਵਿਲੀਅਨ ਕਿਹਾ ਜ਼ਾਹਰ ਹੈ ਕਿ ਉਹ ਕੋਈ ਫੌਜੀ ਮੁਕਾਬਲਾ ਜਾਂ ਉਦੋਂ ਅਜੇ ਕੋਈ ਬੁਰਹਾਨ ਵਾਨੀ ਜਾਂ ਦੂਜਾ ਨਹੀਂ ਸੀ ਆਇਆ, ਇਹ ਉਸ ਦੌਰ ਦੀ ਗੱਲ ਹੈ। ਔਰ ਫਿਰ ਕੱਲਾ ਇਹੀ ਨਹੀਂ 21 ਮਈ ਨਾਲ, ਔਰ ਇਹ ਕਿਉਂ 21 ਮਈ, ਕਿਉਂਕਿ ਜ਼ਾਹਰ ਹੈ ਵੀ ਉਹਨਾਂ ਦਾ ਮਰਡਰ ਏਜੰਸੀਆਂ ਨਹੀਂ ਕੀਤਾ। ਫਿਰ ਦੂਸਰਾ 21 ਮਈ 2002 ਨੂੰ ਇੱਕ ਜਦੋਂ ਕਿ ਰੈਲੀ ਦੇ ਵਿੱਚ ਅਬਦੁਲ ਗਨੀ ਲੋਨ ਜਿਹੜੀ ਇੱਕ ਬੜੀ ਸੀਨੀਅਰ ਵਾਇਸ ਸੀ, ਹਾਲਾਂ ਉਹਨਾਂ ਦਾ ਇੱਕ ਲੜਕਾ ਸੋ ਕਾਲਡ ਮੇਨ ਸਟ੍ਰੀਮ 'ਚ ਆ ਗਿਆ, ਦੂਜਾ ਅਜੇ ਵੀ ਨਾਲ ਖਲੋਤਾ। ਔਰ 21 ਮਈ 2002 ਨੂੰ ਜਦੋਂ ਕਿ ਉਹ ਈਦਗਾਹ 'ਚ ਰੈਲੀ ਨੂੰ ਐਡਰੈਸ ਕਰ ਰਹੇ ਸੀ, ਉਦੋਂ ਉਹਨਾਂ ਦਾ ਮਰਡਰ ਕੀਤਾ ਗਿਆ। ਹੁਣ ਇਹ ਦੋਨੋਂ ਹੀ ਮੌਲਵੀ ਫਾਰੂਕ ਔਰ ਅਬਦੁਲ ਗਨੀ ਦੀਆਂ ਜਿਹੜੀਆਂ ਉਹਨਾਂ ਨੂੰ ਦਫਨ ਕੀਤਾ ਗਿਆ ਇਸ ਈਦਗਾਹ 'ਚ, ਔਰ ਇਹੀ ਇਸ ਨੂੰ ਸ਼ਹੀਦੀ ਈਦਗਾਹ ਜਾਂ ਸ਼ਹੀਦਾਂ ਦੀ ਈਦਗਾਹ ਜਾਂ ਇਸ ਨੂੰ ਜਿਹੜਾ ਇਸ ਦੇ ਨਾਲ ਮਾਰਟੀਅਰਸ ਗ੍ਰੇਵਯਾਰਡ ਕਹਿੰਦੇ ਨੇ। ਕੱਲ੍ਹ 21 ਮਈ ਦਾ ਦਿਨ ਸੀ। ਸੋ ਜ਼ਾਹਰ ਹੈ ਕਿ ਜਿੱਥੇ ਦੋ ਪਾਵਰਫੁਲ ਉਹ ਪਰਸਨੈਲਿਟੀਜ਼ ਜਿਹੜੀਆਂ ਅਮਨ ਦੇ ਤਰੀਕੇ ਨਾਲ ਆਪਣੇ ਲੋਕਾਂ ਦੀ ਆਜ਼ਾਦੀ ਦੀ ਗੱਲ ਕਰਦੀਆਂ ਸੀ, ਜਿਸ ਦਿਨ ਨੂੰ ਮਾਰਿਆ ਗਿਆ, ਤੁਸੀਂ ਉਸ ਦਿਨ ਨੂੰ ਉਹਨਾਂ ਨੂੰ ਉੱਥੇ ਇਕੱਠੇ ਹੋ ਕੇ ਈਦਗਾਹ ਤੇ ਉਸ ਕਬਰਸਤਾਨ 'ਚ ਮਨਾਉਣ ਦਾ ਹੱਕ ਵੀ ਨਹੀਂ ਦਿੰਦੇ। ਔਰ ਲੇਕਿਨ ਆਫਰੀਨ ਹੈ, ਮੈਂ ਸਮਝਦਾ ਵੀ ਕਸ਼ਮੀਰੀਆਂ ਦੇ ਇਹ ਅਸੀਂ 1990 ਤੋਂ ਗੱਲ ਸ਼ੁਰੂ ਕਰ ਰਹੇ ਹਾਂ ਔਰ ਇਸ ਗੱਲ ਨੂੰ 30 ਸਾਲ ਹੋ ਗਏ ਨੇ। ਉਹੀ ਜੋਸ਼ੋ ਖਰੋਸ਼, ਉਵੇਂ ਹੀ ਲੋਕ ਸੜਕਾਂ ਤੇ ਨਿਕਲਦੇ ਨੇ, ਉਵੇਂ ਹੀ ਸਾਰੇ ਬਾਜ਼ਾਰ ਬੰਦ ਹੋ ਜਾਂਦੇ ਨੇ, ਉਵੇਂ ਘਰਾਂ 'ਚ ਲੋਕ ਜਿਹੜੇ ਨੇ
ਉਹ ਆਜ਼ਾਦੀ ਕਰਦੇ ਨੇ। ਜੀ। ਸੋ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਜਿੱਥੇ 21 ਮਈ ਦਾ ਜ਼ਿਕਰ ਕਰਦੇ ਹਾਂ, ਸਟੇਟ ਟੈਰਰਿਜ਼ਮ ਦੀ ਗੱਲ ਕੀਤੀ, ਉੱਥੇ ਆਪਣੇ ਯੋਧਿਆਂ ਨੂੰ ਟ੍ਰਿਬਿਊਟ ਦਿੱਤੀ, ਉੱਥੇ ਬੇਸ਼ੱਕ ਕਸ਼ਮੀਰ ਦੇ ਲੋਕ ਤਾਂ ਸ੍ਰੀਨਗਰ 'ਚ ਆਪਣੇ ਮਾਰਟੀਅਰ ਗ੍ਰੇਵਯਾਰਡ ਤੱਕ ਨਹੀਂ ਪਹੁੰਚ ਸਕੇ, ਜੀ। ਪਰ ਅਸੀਂ ਮੌਲਵੀ ਫਾਰੂਕ ਔਰ ਅਬਦੁਲ ਗਨੀ ਲੋਨ ਜਿਹੜੇ ਸ਼ਹੀਦ ਨੇ ਆਪਣੇ ਲੋਕਾਂ ਦੀ ਆਜ਼ਾਦੀ ਦੀ ਗੱਲ ਕਰਨ ਲਈ, ਜਿਨ੍ਹਾਂ ਨੂੰ ਸੁਰੱਖਿਆ ਦਸਤਿਆਂ ਨੇ ਉਹਨਾਂ ਦੀਆਂ ਬਲੈਕ ਕੈਟਸ ਨੇ ਨਿਸ਼ਾਨਾ ਬਣਾਇਆ, ਜੀ। ਉਹਨਾਂ ਨੂੰ ਅਸੀਂ ਆਪਣੀ ਅਕੀਦਤ ਦੇ ਫੁੱਲ ਹਿੱਟ ਕਰਦੇ ਕਰਦੇ ਜੀ ਡਾਕਟਰ ਸਾਹਿਬ। ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਐਂਡ YouTube ਮੈਸੇਜ ਲੈਂਦੇ ਆ, ਪਰ ਅੱਜ ਜੋ ਆਪਾਂ ਮੈਸੇਜ ਆਪਣਾ ਸ਼ੇਅਰ ਕਰਨ ਜਾ ਰਹੇ ਹਾਂ ਐਸ ਸੁਰਿੰਦਰ ਜੀ ਦਾ, ਜਿਹੜਾ ਨੇ ਸਾਨੂੰ UK ਤੋਂ ਲਿਖਿਆ, ਔਰ ਉਹਨਾਂ ਦਾ ਕੱਲ ਦਾ ਮੈਸੇਜ ਹੈ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਔਰ ਉਹਨਾਂ ਦਾ ਲਿਖਤ ਦਾ ਹੈਡਿੰਗ ਹੈਗਾ ਬਦਲਦਾ ਪਾਕਿਸਤਾਨ। ਉਹਨਾਂ ਨੇ ਲਿਖਿਆ ਕਿ ਭਾਰਤ ਦੇ ਸਿਆਸੀ ਲੀਡਰਾਂ ਨੇ ਲੋਕਾਂ ਦੇ ਦਿਲਾਂ ਵਿੱਚ ਪਾਕਿਸਤਾਨ ਖਿਲਾਫ ਇੰਨੀ ਕੁ ਨਫ਼ਰਤ ਭਰ ਦਿੱਤੀ ਹੈ, ਭਾਰਤ ਵਿੱਚ ਚਾਹੇ ਕੋਈ ਵੀ ਪਾਰਟੀ ਹੋਵੇ ਉਸ ਨੂੰ ਵੋਟ ਪਾਕਿਸਤਾਨ ਖਿਲਾਫ ਜ਼ਹਿਰ ਉਗਲ ਕੇ ਮਿਲਦੀ ਹੈ। ਕੋਈ ਪਾਰਟੀ ਲੈ ਲਓ, ਕੋਈ ਸੰਗਠਨ, ਕੋਈ ਜਮਾਤ, ਨਫ਼ਰਤ ਫੈਲਾਉਣ ਲਈ ਸਾਰੇ ਇੱਕ ਦੂਜੇ ਤੋਂ ਵੱਧ ਹਨ। ਇਹਨਾਂ ਨੇ ਲੋਕਾਂ ਦੀ ਸੋਚ ਐਦਾਂ ਦੀ ਜ਼ਹਿਰੀਲੀ ਬਣਾ ਦਿੱਤੀ ਹੈ ਕਿ ਜਿਵੇਂ ਲੋਕਾਂ ਦਾ ਹੋਰ ਕੋਈ ਮਸਲਾ ਨਹੀਂ। ਲੋਕਾਂ ਦੀ ਸੋਚ ਵਿੱਚ ਅਖੌਤੀ ਦੇਸ਼ ਭਗਤੀ ਦਾ ਜ਼ਹਿਰ ਪਾ ਦਿੱਤਾ ਹੈ। ਜੇਕਰ ਪਾਕਿਸਤਾਨ ਦੇ ਲੀਡਰਾਂ ਨੂੰ ਵੇਖਿਆ ਜਾਵੇ, ਪਾਕਿਸਤਾਨ ਵਿੱਚ ਭਾਰਤ ਖਿਲਾਫ ਜ਼ਹਿਰ ਉਗਲਣ ਵਾਲੇ ਲੀਡਰਾਂ ਨੂੰ ਲੋਕ ਵੋਟ ਨਹੀਂ ਪਾਉਂਦੇ। 2018 ਦੀਆਂ ਕੌਮੀ ਅਸੈਂਬਲੀ ਦੀਆਂ ਚੋਣਾਂ ਮੌਕੇ ਪਾਕਿਸਤਾਨ ਦੇ ਲੋਕਾਂ ਨੇ ਭਾਰਤ ਖਿਲਾਫ ਜੰਗ ਦੇ ਨਾਰੇ ਲਾਉਣ ਵਾਲੇ ਲੀਡਰਾਂ ਨੂੰ ਇੰਨੀ ਤਕੜੀ ਹਾਰ ਦਿੱਤੀ ਕਿ ਹੁਣ ਇਹਨਾਂ ਦੀ ਸਿਆਸਤ ਖਤਮ ਹੋ ਚੁੱਕੀ ਹੈ। ਪਾਕਿਸਤਾਨ ਦੀ ਕੌਮੀ ਅਸੈਂਬਲੀ ਵਿੱਚ ਇਹਨਾਂ ਦਾ ਸਫਾਇਆ ਹੋ ਚੁੱਕਾ ਹੈ। ਮੌਲਾਨਾ ਫਜ਼ਲੁਰ ਰਹਿਮਾਨ ਵਰਗੇ ਵੱਡੇ ਆਦਮ ਕੱਦ, ਜਿਸ ਨੂੰ ਪਾਕਿਸਤਾਨ ਦੀ ਸਿਆਸਤ ਦਾ ਚਾਣਕਿਆ ਕਿਹਾ ਜਾਂਦਾ ਸੀ, ਅੱਜ ਪਾਰਲੀਮੈਂਟ ਦੇ ਨਾਲ-ਨਾਲ ਚੈਨਲਾਂ ਤੋਂ ਵੀ ਗਾਇਬ ਹੈ, ਮੀਡੀਆ ਵਿੱਚੋਂ ਵੀ ਬਲੈਕ ਆਊਟ ਹੈ। ਇਮਰਾਨ ਖਾਨ ਨੇ ਚੈਨਲਾਂ ਤੇ ਬਦਤਮੀਜ਼ੀ ਕਰਨ ਵਾਲੇ ਬਹੁਤੇ ਐਂਕਰਾਂ ਨੂੰ ਚੈਨਲਾਂ ਤੋਂ ਬਾਹਰ ਕਰ ਦਿੱਤਾ ਹੈ। ਪੈਮਰਾ ਨੇ ਮੀਡੀਆ ਤੇ ਸ਼ਿਕੰਜਾ ਕੱਸਿਆ ਹੈ। ਬੇਸ਼ੱਕ ਪਾਕਿਸਤਾਨ ਦੇ ਆਰਥਿਕ ਹਾਲਾਤ ਚੰਗੇ ਨਹੀਂ ਹਨ, ਮਹਿੰਗਾਈ, ਕਰਪਸ਼ਨ, ਮਿਲਾਵਟ, ਰਿਸ਼ਵਤਖੋਰੀ, ਗੁੰਡਾਗਰਦੀ ਆਦਿ ਭਾਰਤ ਵਾਂਗੂ ਹੀ ਹੈ, ਲੇਕਿਨ ਭਾਰਤ ਨਾਲ ਰੋਜ਼ ਜੰਗ ਲੜਨ ਦਾ ਨਾਰਾ ਲਾ ਕੇ ਵੋਟਾਂ ਲੈਣ ਵਾਲੇ ਲੀਡਰਾਂ ਨੇ ਪਾਕਿਸਤਾਨ ਦਾ ਨੁਕਸਾਨ ਕੀਤਾ ਹੈ। ਪਾਕਿਸਤਾਨ ਦੇ ਲੋਕ ਇਹ ਸਮਝ ਗਏ ਹਨ ਕਿ ਇਹ ਨਾਰਾ ਲੋਕਾਂ ਦੇ ਬੁਨਿਆਦੀ ਮੁੱਦਿਆਂ ਨੂੰ ਅੱਖੋਂ ਓਲੇ ਕਰਨ ਵਾਲੀ ਗੱਲ ਹੈ। ਕਸ਼ੀਦਗੀ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ। ਭਾਰਤ ਵਿੱਚ ਇਹ ਗੱਲ ਆਮ ਕਹੀ ਜਾਂਦੀ ਹੈ, ਪਾਕਿਸਤਾਨ ਪਛੜੀ ਸੋਚ ਵਾਲਾ ਦੇਸ਼ ਹੈ, ਭਾਰਤ ਅਗਾਂਹਵਧੂ ਦੇਸ਼ ਹੈ। ਪਾਕਿਸਤਾਨ ਜੰਗ ਨੂੰ ਕਿਸੇ ਮਸਲੇ ਦਾ ਹੱਲ ਨਹੀਂ ਸਮਝਦਾ, ਜਦਕਿ ਭਾਰਤ ਵਾਲੇ ਪਾਸੇ ਸਾਰੇ ਮਸਲਿਆਂ ਦਾ ਹੱਲ ਪਾਕਿਸਤਾਨ ਨਾਲ ਜੰਗ ਹੈ, ਜਦਕਿ ਲੀਡਰ ਇਸ ਨਾਰੇ ਨਾਲ ਕੇਵਲ ਵੋਟਾਂ ਬਟੋਰਦੇ ਹਨ। ਇਮਰਾਨ ਖਾਨ ਦੀ ਦੂਰ ਅੰਦੇਸ਼ੀ ਸਦਕਾ ਇੱਕ ਵੱਡੀ ਜੰਗ ਟਲੀ ਹੈ, ਨਹੀਂ ਤਾਂ ਜੰਗਬਾਜ਼ਾਂ ਨੇ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਜੀ ਡਾਕਟਰ ਸਾਹਿਬ। ਦੇਖੋ, ਐਸ ਸੁਰਿੰਦਰ ਜੀ ਨੇ ਬਿਲਕੁਲ ਠੀਕ ਫਰਮਾਇਆ ਕਿ ਇੱਕ ਪਾਸੇ ਪਾਕਿਸਤਾਨ 'ਚ ਬੇਸ਼ੱਕ ਉੱਥੇ ਵੀ ਜਿਹੜਾ ਇਸ ਕਿਸਮ ਦਾ ਤਬਕਾ ਹਰ ਸੁਸਾਇਟੀ ਸਮਾਜ 'ਚ ਹੁੰਦਾ ਹੈ, ਜਿਹੜਾ ਕਿਸੇ ਵੀ ਨੁਕਤੇ ਨੂੰ ਬਿਲਕੁਲ ਐਕਸਟ੍ਰੀਮ ਤੋਂ ਦੇਖਦਾ ਹੈ। ਲੇਕਿਨ ਜੇ ਤੁਸੀਂ ਲੋਕਾਂ ਦੀ ਚੋਇਸ ਦੇਖਣੀ ਹੈ, ਉੱਥੇ ਵੀ ਬੜੇ ਬੰਬਾਸਟਿਕ ਜਿਹੜੇ ਸੈਲਫ ਸਟਾਈਲਡ ਬਣੇ ਹੋਏ ਲੀਡਰ, ਜਿਨ੍ਹਾਂ ਦੇ ਲਈ ਲਫ਼ਜ਼ ਮੌਲਵੀ ਵੀ ਇਸਤੇਮਾਲ ਹੁੰਦਾ ਹੈ ਜਾਂ ਰਿਲੀਜੀਅਸ ਆਪਣੇ ਆਪ ਨੂੰ ਕਹਿਣ ਵਾਲੇ, ਉਹਨਾਂ ਦੀਆਂ ਤੁਸੀਂ ਗੈਦਰਿੰਗਸ ਦੇਖੋ, ਬਹੁਤ ਵੱਡੀਆਂ ਵੱਡੀਆਂ ਗੈਦਰਿੰਗ ਹੁੰਦੀਆਂ ਨੇ, ਬਹੁਤ ਜਿਹੜਾ ਉਬਾਲ ਹੁੰਦਾ ਹੈ। ਉਹਨਾਂ ਦੇ YouTube ਚੈਨਲਸ ਦੇ ਉੱਤੇ ਵੀ ਲੱਖਾਂ ਵਿਊਅਰ ਨੇ, ਲੋਕ ਸੁਣਦੇ ਨੇ ਉਹਨਾਂ ਨੂੰ। ਲੇਕਿਨ ਜਦੋਂ ਵੋਟਾਂ ਪਾ ਕੇ ਚੁਣਨ ਦਾ ਮੌਕਾ ਆਉਂਦਾ ਹੈ, ਲੋਕ ਜਿਹੜੇ ਨੇ ਉਸ ਐਕਸਟ੍ਰੀਮ ਲਾਈਨ ਨੂੰ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਪਿਛਲੇ ਸਾਰੇ ਪੀਰੀਅਡ 'ਚ ਔਰ 1950 ਤੋਂ ਹੀ ਲੈ ਕੇ ਮਜ਼ਹਬੀ ਜਮਾਤਾਂ ਦਾ ਇੱਕ ਆਪਣਾ ਪਾਰਟ ਰਿਹਾ ਹੈ। ਉਹ ਕਿਉਂਕਿ ਜ਼ਾਹਰ ਹੈ ਪਾਕਿਸਤਾਨ ਇਸਲਾਮ ਦੇ ਨਾਂ ਤੇ ਬਣਿਆ ਹੈ ਔਰ ਦੀਨ ਦਾ ਤਹਫੁਜ਼ ਕਰਨਾ ਔਰ ਹਰ ਜਿਹੜੀ ਸਿਚੁਏਸ਼ਨ ਦੇ ਵਿੱਚ ਦੀਨ ਉੱਪਰ ਹੋਣਾ, ਇਹ ਸਮਝ ਆ ਸਕਦੀ ਹੈ ਗੱਲ। ਪਰ ਜਦੋਂ ਪੋਲੀਟੀਕਲ ਚੋਇਸ ਦੀ ਗੱਲ ਹੁੰਦੀ ਹੈ, ਲੋਕ ਉਹਨਾਂ ਨੂੰ ਆਪਣੇ ਨੁਮਾਇੰਦੇ ਨਹੀਂ ਬਣਾਉਂਦੇ। ਹੁਣ ਇੱਕ ਪਾਸੇ ਦਾ ਜਿਸ ਮੁਲਕ ਨੂੰ ਐਡਵਾਂਸ ਐਪੀ ਸੈਂਟਰ ਆਫ ਟੈਰਰਿਜ਼ਮ ਤੇ ਇਹ ਉਹ ਕਰਕੇ ਦੁਨੀਆ 'ਚ ਭਾਰਤੀਆਂ ਨੇ ਬਦਨਾਮ ਕਰਨ ਦੀ ਉਹਨਾਂ ਦਾ ਇਹ ਹਾਲ ਹੈ। ਤੇ ਇਧਰ ਤੁਸੀਂ ਦੇਖੋ ਭਾਰਤ 'ਚ ਜਿਨ੍ਹਾਂ ਨੇ ਕਿਹਾ ਜੀ ਅਸੀਂ ਸੈਕੂਲਰਿਜ਼ਮ ਦੀਆਂ ਜੜ੍ਹਾਂ ਸਾਡੀਆਂ ਪਤਾਲ ਤੱਕ ਨੇ, ਨਹਿਰੂ, ਪਟੇਲ, ਅਬੁਲ ਕਲਮ ਆਜ਼ਾਦ, ਰਜਿੰਦਰ ਪ੍ਰਸਾਦ, ਅੰਬੇਦਕਰ ਜੀ ਨੇ ਸੰਵਿਧਾਨ ਲਿਖਿਆ। ਤੁਸੀਂ 2014 ਤੱਕ ਦੇਖੋ ਕਿ ਸਭ ਤੋਂ ਉਹ ਫੈਨੇਟਿਕ ਫਾਸ਼ਿਸਟ ਪਾਰਟੀ
ਜਿਹਦੀ ਬੁਨਿਆਦ ਹੀ ਨਫ਼ਰਤ ਦੇ ਉੱਤੇ ਰੱਖੀ ਹੈ, ਉਹ ਆਪਣੇ ਬਲਬੂਤੇ ਤੇ ਉਹ ਮੈਜੋਰਟੀ ਚਾਹੁੰਦੀ ਹੈ, ਦੁਬਾਰਾ ਉਹਦੇ ਆਉਣ ਦਾ ਮੁਕਾਮ ਬਣਾਇਆ ਹੋਇਆ। ਔਰ ਕਿਵੇਂ ਨਫ਼ਰਤ ਜਿਹੜੀ ਅੱਜ ਉੱਥੇ ਪਰੋਸੀ ਨਹੀਂ ਗਈ, ਵਿਕੀ ਹੈ। ਔਰ ਇਹੀ ਕਾਰਨ ਹੈ। ਔਰ ਮੈਨੂੰ ਅੱਜ ਹੀ ਇੱਕ ਸੱਜਣ ਜਿਨ੍ਹਾਂ ਨਾਲ ਮੇਰੀ ਗੱਲ ਹੋ ਰਹੀ ਸੀ, ਉਹਨਾਂ ਨੇ ਕਿਸੇ ਮੀਟਿੰਗ ਦਾ ਪਰਸਨਲ ਦਾ ਗੱਲ ਕੀਤਾ। ਉਹਨਾਂ ਨੇ ਕਿਹਾ ਜੀ ਉਹਦੇ 'ਚ ਬੜੇ ਬੜੇ ਰਿਟਾਇਰਡ ਲੋਕ ਆਏ ਹੋਏ ਸੀ, ਹਾਇਰ ਆਫੀਸਰਸ ਐਂਡ ਆਲ, ਤੇ ਮੇਰੀ ਆਵਾਜ਼ ਕੱਲੀ ਸੀ ਜਦੋਂ ਮੈਂ ਕਿਹਾ। ਉਹ ਕਹਿਣ ਜੀ ਦੇਖੋ ਮੋਦੀ ਨੇ ਦੇਸ਼ ਨੂੰ ਬੜਾ ਪ੍ਰਾਈਡ ਦਿੱਤਾ ਹੈ, ਦੇਖੋ ਜੀ ਪਾਕਿਸਤਾਨ ਨੂੰ ਉਹਨਾਂ ਨੇ ਕਿਵੇਂ ਜਿਹੜਾ ਚੈਲੰਜ ਕੀਤਾ ਹੈ। ਦੁਨੀਆ 'ਚ ਅੱਜ ਮੋਦੀ ਮੋਦੀ ਹੋ ਰਹੀ ਹੈ। ਕਹਿੰਦੇ ਮੈਂ ਥੋੜੀ ਕੁ ਦੇਰ ਬਹਿਸ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਮੈਨੂੰ ਲੱਗਾ ਵੀ ਮੈਂ ਤਾਂ ਇਕੱਲਾ ਵੀ ਇਹ ਤਾਂ ਸਾਰੇ ਜਿਹੜੇ ਨੇ ਇਸ ਲਈ ਇਹ ਹਾਈਲੀ ਐਜੂਕੇਟਡ ਪੜ੍ਹੇ ਲਿਖੇ, ਕੋਈ ਟੈਕਨੋਕ੍ਰੈਟ ਹੈ, ਕੋਈ ਡਾਕਟਰ ਹੈ, ਕੋਈ ਸਕਸੈਸਫੁਲ ਬਿਜ਼ਨਸਮੈਨ ਹੈ ਜੇ। ਔਰ ਇਹ ਭਾਰਤ ਦੀ ਜਿਹੜੀ ਲਿਆਕਤ ਦਾ ਲੈਵਲ ਹੈ, ਜੇ ਇਸ ਨੂੰ ਕਹਿਣਾ ਹੋਏ ਕਿ ਉਹ ਤਾਂ ਇੱਕ ਐਕਸਟ੍ਰੀਮ ਫੈਨੇਟਿਕ ਫਾਸ਼ਿਸਟ ਨਾਜ਼ੀ ਲਾਈਕ ਨਾਜ਼ੀ ਤਰਜ ਵਾਲਿਆਂ ਨੂੰ ਪੋਲੀਟੀਕਲ ਪਾਵਰ ਦਿੰਦੇ ਨੇ। ਪਰ ਪਾਕਿਸਤਾਨ ਨੇ ਅਲਟੀਮੇਟਲੀ ਜੇ ਹੁਣ ਵੀ ਉਹਨਾਂ ਨੇ ਉਹ ਚੋਣ ਕੀਤੀ ਹੈ ਤੇ ਉਸ ਪਾਰਟੀ ਦੀ ਕੀਤੀ ਹੈ ਜਿਹੜੀ ਅਮਨ ਦੀ ਗੱਲ ਕਰਦੀ ਹੈ। ਔਰ ਜਿੰਨੀ ਭੜਕਾਟ ਇਹਨਾਂ ਨੇ ਕੀਤੀ ਇਮਰਾਨ ਖਾਨ ਹੋਰਾਂ ਨੇ ਹਰ ਹਾਲਤ ਦੇ ਵਿੱਚ, ਜੇ ਅੱਜ ਉੱਥੇ ਜੰਗ ਨਹੀਂ ਹੋਈ ਇਸ ਪੀਰੀਅਡ 'ਚ, ਇਹ ਸਿਰਫ ਤੇ ਸਿਰਫ ਪਾਕਿਸਤਾਨ ਦੇ ਸਟੈਂਡ ਦੀ ਬਦੌਲਤ ਹੈ। ਉਹਨਾਂ ਨੇ ਹਵਾਈ 24 ਘੰਟਿਆਂ ਦੇ ਵਿੱਚ ਦੱਸ ਵੀ ਦਿੱਤਾ ਵੀ ਤੁਹਾਡੀ ਔਕਾਤ ਕੀ ਹੈ, ਪਰ ਜਿੱਤ ਕੇ ਵੀ ਉਹਨਾਂ ਨੇ ਜਿਹੜਾ ਇਹਨਾਂ ਦੇ ਮੂੰਹ ਤੇ ਥੁੱਕਿਆ ਨਹੀਂ ਹੈ। ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ, ਖੜੇ ਹੋ ਜਾਓ, ਜਰਾ ਜਾ ਕੇ ਕਾਲੀ ਗਾਂ ਦਾ ਦੁੱਧ ਪੀਓ। ਤੇ ਉਹ ਘਰ ਦੇ ਬਾਹਰ ਤਾਂ ਅੱਗੇ ਗੋਹਾ ਪੱਥਦਾ ਹੀ ਸੀ। ਉਹ ਇੱਕ ਮੈਂ ਦੇਖੀ ਹੈ ਟੋਇਟਾ ਕਿਸੇ ਨੇ ਲਈ ਹੈ, ਤਾਂ ਉਹਦੇ ਬਾਹਰ ਗੋਬਰ ਦਾ ਜਿਹੜਾ ਲੇਪ ਕੀਤਾ ਹੋਇਆ ਕੀ ਹੈ ਕਿ ਉਹ ਉਹਦੀ ਮਾਲਕਨ ਕਹਿੰਦੇ ਆ ਗੁਜਰਾਤ 'ਚ, ਉਹ ਕਹਿੰਦੇ ਜੀ ਇਹ ਗੋਹਾ ਠੰਡਾ ਰੱਖਦਾ ਹੈ ਕਾਰ ਨੂੰ ਅੰਦਰੋਂ। ਸੋ ਇੱਕ ਪਾਸੇ ਇਹ ਸੋਚ ਹੈ ਗੋਹੇ ਦੇ ਵਿੱਚ ਫਸੀ ਹੋਈ। ਜੀ ਡਾਕਟਰ ਸਾਹਿਬ, ਸਾਡੇ ਕੋਲ ਅੱਜ ਦਾ ਜੋ ਕਰੰਟ ਇਸ਼ੂ ਸੀ ਪਹਿਲਾਂ ਉਸ ਦੇ ਉੱਪਰ ਮੈਸੇਜ ਨੇ, ਅਸੀਂ ਸਭ ਦਰਸ਼ਕਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਾਦ ਸਿੰਘ ਸਾਨੂੰ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁਬਸ਼ਰ ਸਰਾਂ ਜੀ ਸਾਨੂੰ ਲਿਖਦੇ ਨੇ ਖਾਲਸਾ ਜ਼ਿੰਦਾਬਾਦ। ਇਮਰਾਨ ਅਲੀ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਤਪਾਲ ਸਿੰਘ ਪੁਰੇਵਾਲ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਮੁਬਸ਼ਰ ਸਰਾਂ ਜੀ ਕਹਿੰਦੇ ਨੇ ਤੁਹਾਨੂੰ ਡਾਕਟਰ ਅਮਰਜੀਤ ਸਾਹਿਬ ਦਾ ਫਰੀडम ਫਾਈਟਰ ਉਹਨਾਂ ਨੇ ਤੁਹਾਨੂੰ ਕਿਹਾ। ਬਹੁਤ ਸ਼ੁਕਰੀਆ ਮੁਬਸ਼ਰ ਸਾਹਿਬ। ਰਸ਼ੀਦ ਵਹੀਦ ਵੀ ਲਿਖਦੇ ਨੇ 2020 ਖਾਲਿਸਤਾਨ। ਔਰ ਬਨਾਰਸ ਖਾਨ ਜੀ ਸਾਨੂੰ ਹਮੇਸ਼ਾ ਇਸ ਤਰ੍ਹਾਂ ਲਿਖਦੇ ਨੇ ਜੀ ਆਇਆਂ ਨੂੰ ਡਾਕਟਰ ਸਾਹਿਬ। ਔਰ ਨੀਲਮ ਕੌਰ ਜੀ ਥੈਂਕ ਯੂ ਸੋ ਮਚ। ਐਂਡ ਮੁਬਸ਼ਰ ਸਰਾਂ ਸਾਨੂੰ ਲਿਖਦੇ ਨੇ ਕਿ ਜਾਗ ਪੰਜਾਬੀ ਜਾਗ ਤੇਰੀ ਪੱਗ ਨੂੰ ਨਾ ਲੱਗੇ ਦਾਗ, ਵੈਰੀ ਨਾਈਸ। ਔਰ ਉਹ ਲਿਖਦੇ ਨੇ ਕਿ ਨੀਲਮ ਜੀ ਮੈਂ ਅਤੇ ਐਂਡ ਮਾਈ ਫਰੈਂਡ ਇਕਰਾਮ ਬਾਜਵਾ ਸਾਹਿਬ ਐਂਡ ਮੁਬਾਰਕ ਸਾਹਿਬ ਆਰ ਵਾਚਿੰਗ ਯੂਅਰ ਲਾਈਵ ਪ੍ਰੋਗਰਾਮ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਮੁਬਸ਼ਰ ਜੀ। ਹੁਣ ਮੈਂ ਤੁਹਾਡੇ ਤੋਂ ਮਾਈਕ ਲੈ ਲੈਣਾ। ਗੈਰੀ ਸੰਧੂ, ਜਾਵੇਦ ਇਕਬਾਲ ਜਿਹੜੇ ਨੇ ਉਹ ਸਾਨੂੰ ਵੈਲ ਵਿਸ਼ੇਸ ਦਿੰਦੇ ਨੇ ਔਰ ਕਹਿੰਦੇ ਨੇ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ ਜੀ। ਤੇ ਮਾਰਖੋਰ ਨਿਊਜ਼ ਵਾਲੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਮੇਰਾ ਇੱਕ ਮੈਸੇਜ ਲਾਜ਼ਮੀ ਪੜ੍ਹਨਾ। ਔਰ ਜਿਹੜਾ ਉਹਨਾਂ ਦਾ ਮੈਸੇਜ ਹੈ ਮਾਰਖੋਰ ਨਿਊਜ਼ ਦਾ, ਉਹਦੇ 'ਚ ਉਹਨਾਂ ਨੇ ਕਿਹਾ ਅਭੀ ਨਹੀਂ तो कभी नहीं, ये लफ्ज़ प्यारा आज़ादी, ये लफ्ज़ प्यारा आज़ादी, बड़ी अज़मत वाला आज़ादी, गोली भी चलेगी आज़ादी, लाठी भी चलेगी आज़ादी, ज़रा खुल के बोलो आज़ादी, ना डर के बोलो आज़ादी। सुमारपुर जी ਤੁਹਾਡਾ बहुत बहुत शुक्रिया। इस्लाम संधू और अहमद इरफान, खालिद तजारत हुसैन, अहमद इरफान फेर और भाई गुरमीत सिंह ਬੱਬਰ ਸਾਡੇ ਮਿੱਤਰ, ਉਹਨਾਂ ਨੇ ਅੱਜ ਹਿੰਦੀ ਚੁਣੀ ਹੈ। ਉਹਨਾਂ ਨੇ ਕਿਹਾ ਜੀ चुनाव आयोग जवाब दे कि आवारा गायों की तरह ईवीएम मशीनें सड़कों पर क्यों घूम रही हैं। ईवीएम का मतलब है एवरी वोट फॉर मोदी। ये जिवें आवारा गावां घूमदियां ये मशीनां की करदियां। और फिर दूजा उन्होंने सेटल किया बीजेपी लड़ रही है 268 सीट पर और एग्जिट पोल दिखा रहा है 306 का। अब आप अरे कौन सी कंपनी का गांजा पीते हो लड़ 268 दे रहे हैं। और जुल्फिकार जिहड़े ने लिखते हैं गुड मॉर्निंग डॉक्टर साहब, प्लीज टेल अस why not all Sikhs in India want to make Khalistan, why large number of Sikhs still with Indian government, but I must say ਖਾਲਿਸਤਾਨ ਜ਼ਿੰਦਾਬਾਦ। ਜ਼ੁਲਫਿਕਾਰ ਜੀ ਮੈਂ ਆਲਰੇਡੀ ਇਸ ਸੈਗਮੈਂਟ 'ਚ ਇਸ ਨੂੰ ਐਕਸਪਲੇਨ ਕੀਤਾ ਹੈ। ਮਨਜੀਤ ਸਿੰਘ ਜੀ ਮਠਾਰੂ ਔਰ ਇਹ ਲਾਸਟ ਮੈਸੇਜ ਹੀ ਅਸੀਂ ਲਵਾਂਗੇ। ਫਿਆਜ਼ ਲੋਨ ਜਿਹੜੇ ਨੇ ਉਹਨਾਂ ਨੇ ਵੀ ਲਿਖਿਆ, ਬਟ ਉਹਨਾਂ ਨੇ ਲਿਖਿਆ ਆਪਣੇ ਮਠਾਰੂ ਜੀ ਨੇ ਟਰੂ ਫੀਚਰਸ ਐਕਸਪੋਜ਼ਿੰਗ ਬਾਈ TV 84 is non-comparable deep sounded truth about the most vicious country from the last
2000 years after eliminating the Buddha dharma, the Brahmanism, the most shrouded thought. बहुत बहुत ਬਹੁਤ शुक्रिया ਬਹੁਤ ਸ਼ੁਕਰੀਆ ਅਸੀਂ ਜਿਨ੍ਹਾਂ ਨੇ ਮੈਸੇਜ ਨਹੀਂ ਲਈ ਅਸੀਂ ਉਹਨਾਂ ਨੂੰ ਮਾਫੀ ਚਾਹੁੰਦੇ ਹਾਂ ਵਿਅਰਸ ਤੇ ਸਾਰਾ ਇਸ ਤਰ੍ਹਾਂ ਮੇਰੇ ਨਾਲ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ